ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਦੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਸੈਕਰਾਮੈਂਟੋ ਤੋਂ, ਜਰਨੈਲ ਸਿੰਘ ਜੀ ਲਿਨਵੁੱਡ ਤੋਂ, ਰਣਬੀਰ ਸਿੰਘ ਰਾਣਾ ਬੇਕਰਸਵੀਲ ਤੋਂ, ਜਗਤਾਰ ਸਿੰਘ ਅਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਫਰੈਜ਼ਨੋ ਤੋਂ, ਅਮਰਜੀਤ ਸਿੰਘ ਤੇ ਪ੍ਰੀਤਮ ਕੌਰ ਖੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਬਾ ਸਿਟੀ ਤੋਂ ਅਤੇ ਸਰਬਜੀਤ ਸਿੰਘ ਤੇ ਪਲਵਿੰਦਰ ਕੌਰ ਚੋਕਰ ਟਰਲਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਅੱਜ ਪ੍ਰੋਗਰਾਮ 'ਚ। ਧੰਨਵਾਦ, ਬਹੁਤ ਮਿਹਰਬਾਨੀ। ਜੀ ਤੁਹਾਡੀ ਫੇਰ ਜੋ ਲੇਟੈਸਟ ਸਿਚੁਏਸ਼ਨ ਹੈ ਓਵਰਆਲ ਕੀ ਕੁਝ ਜਿਹੜਾ ਵਾਪਰਿਆ ਪੰਜਾਬ ਭਾਰਤ ਦੇ ਵਿੱਚ ਉਹਦੀ ਗੱਲਬਾਤ ਜਿਹੜੀ ਕਰਦੇ ਆ। ਤਾਂ ਪੰਜਾਬ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਹਰਭਜਨ ਸਿੰਘ ਜਿਹੜਾ 72 ਸਾਲਾਂ ਦਾ ਸੀ, ਉਹਦੀ ਮੌਤ ਹੋ ਗਈ ਹੈ। ਪੰਜਾਬ ਦੇ ਵਿੱਚ ਇਹ ਦੂਸਰੀ ਡੈਥ ਹੈ ਕਰੋਨਾ ਵਾਇਰਸ ਦੇ ਨਾਲ। ਔਰ ਇਹ ਬਜ਼ੁਰਗ ਨਵਾਂ ਸ਼ਹਿਰ ਜ਼ਿਲ੍ਹੇ ਦਾ ਰਹਿਣ ਵਾਲਾ ਜਿਹੜੇ ਪਠਲਾਵਾ ਪਿੰਡ ਦਾ ਸੀਗਾ ਬਲਦੇਵ ਸਿੰਘ, ਉਹਦੇ ਸੰਪਰਕ ਦੇ ਵਿੱਚ ਆਉਣ ਤੋਂ ਬਾਅਦ ਇਸ ਵਾਇਰਸ ਤੋਂ ਪੀੜਤ ਹੋਇਆ ਸੀ। ਬਲਦੇਵ ਸਿੰਘ ਜੀ ਦੀ ਮੌਤ ਹੋ ਗਈ ਸੀ ਪਿਛਲੇ ਦਿਨੀ, ਔਰ ਉਹ ਪਹਿਲੀ ਮੌਤ ਸੀਗੀ ਪੰਜਾਬ ਦੇ ਵਿੱਚ ਇਸ ਵਾਇਰਸ ਦੇ ਨਾਲ ਜਿਹੜੀ ਉਹ ਹੋਣ ਵਾਲੀ। ਸਿਹਤ ਵਿਭਾਗ ਨੇ ਇਸ ਬਜ਼ੁਰਗ ਦੀ ਮੌਤ ਦੀ ਪੁਸ਼ਟੀ ਕੀਤੀ ਔਰ ਇਹ ਕਿਹਾ ਕਿ ਕਰੋਨਾ ਵਾਇਰਸ ਕਾਰਨ ਪੰਜਾਬ ਦੇ ਵਿੱਚ ਹੋਈ ਇਹ ਦੂਜੀ ਡੈਥ ਹੈ। ਦੂਜੇ ਪਾਸੇ ਇਸ ਵਾਇਰਸ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਵੀ ਦਸਤਕ ਦਿੱਤੀ ਆ। ਔਰ ਪਿੰਡ ਜਿਹੜਾ ਪਟਿਆਲੇ ਦੇ ਨਾਲ ਲੱਗਵਾ ਇੱਕ ਪਿੰਡ ਹੈ ਰਾਮਨਗਰ, ਇੱਥੋਂ ਦਾ ਰਹਿਣ ਵਾਲਾ 19 ਸਾਲਾਂ ਦਾ ਸੀਗਾ ਗੁਰਪ੍ਰੀਤ ਸਿੰਘ। ਇਹ ਪਿਛਲੇ ਦਿਨੀ ਅੰਬਾਲਾ ਦੇ ਹਸਪੀਟਲ ਦੇ ਵਿੱਚ ਦਾਖਲ ਹੋਇਆ ਔਰ ਜਿਹੜੇ ਇਹਦੀ ਪੁਸ਼ਟੀ ਹੋ ਗਈ ਹੈ ਕਿ ਉਹਨੂੰ ਕਰੋਨਾ ਵਾਇਰਸ ਹੈ। ਪੰਜਾਬ ਦੇ ਵਿੱਚ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ 39 ਹੋ ਗਈ ਆ ਇਹਦੇ ਜਿਹੜਾ ਸਾਹਮਣੇ ਆਉਣ ਤੋਂ ਬਾਅਦ। ਜਿਹੜਾ ਇੱਥੇ ਇਹ 19 ਸਾਲਾਂ ਦਾ ਇੱਥੇ ਪਟਿਆਲਾ ਡਿਸਟ੍ਰਿਕਟ ਦਾ। ਔਰ ਜਿਹੜੇ ਇਹਦੇ ਰਿਸ਼ਤੇਦਾਰ ਨੇ ਉਹਨਾਂ ਨੂੰ 14 ਜਾਣੇ ਨੇ ਜਿਨ੍ਹਾਂ ਨੂੰ ਇੱਥੇ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਲਿਆਂਦਾ ਗਿਆ ਔਰ ਉਹਨਾਂ ਨੂੰ ਜਿਹੜਾ ਇਕਾਂਤ ਦੇ ਵਿੱਚ ਇੱਥੇ ਰੱਖਿਆ ਜਿਹੜਾ ਦੀ ਹੋ ਗਿਆ। ਇਹਨਾਂ ਦੇ ਟੈਸਟ ਸਾਰਿਆਂ ਦੇ ਕੀਤੇ ਗਏ ਆ, ਪਰ ਚੰਗੀ ਗੱਲ ਇਹ ਆ ਕਿ ਇਹਨਾਂ ਦੀਆਂ ਰਿਪੋਰਟ ਜਿਹੜੀਆਂ ਉਹ ਨੈਗੇਟਿਵ ਆਈਆਂ ਨੇ। 19 ਸਾਲਾਂ ਦਾ ਇਹ ਨੌਜਵਾਨ 19 ਮਾਰਚ ਨੂੰ ਨੇਪਾਲ ਤੋਂ ਇੰਡੀਗੋ ਫਲਾਈਟ ਦੇ ਰਾਹੀਂ ਦਿੱਲੀ ਆਇਆ ਸੀਗਾ। ਉੱਥੋਂ ਬੱਸ ਦੇ ਰਾਹੀਂ ਅੰਬਾਲਾ ਆਇਆ, ਮੋਟਰਸਾਈਕਲ ਦੇ ਰਾਹੀਂ ਸ਼ਾਹਪੁਰ ਦੇ ਵਿੱਚ ਸਥਿਤ ਆਪਣੇ ਰਿਸ਼ਤੇਦਾਰਾਂ ਦੇ ਘਰੇ ਗਿਆ। ਫਿਰ 20 ਮਾਰਚ ਨੂੰ ਉਹ ਪਿੰਡ ਆ ਗਿਆ। 26 ਮਾਰਚ ਨੂੰ ਸਵੇਰੇ ਉਹਨੂੰ ਬੁਖਾਰ ਹੋਇਆ ਔਰ ਪਿੰਡ ਦੇ ਡਾਕਟਰ ਤੋਂ ਦਵਾਈ ਲਈ ਤਾਂ ਬੁਖਾਰ ਤਾਂ ਉਤਰ ਗਿਆ, ਪਰ ਉਹਦੇ ਪੇਟ ਦਰਦ ਜਿਹੜਾ ਸੀ ਉਹ ਹੁੰਦਾ ਰਿਹਾ। 26 ਮਾਰਚ ਸ਼ਾਮ ਨੂੰ ਉਹ ਅੰਬਾਲਾ ਦੇ ਸਿਵਲ ਹਸਪੀਟਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ ਗਿਆ। ਇੱਥੇ ਟੈਸਟ ਰਿਪੋਰਟ ਜਿਹੜੀ ਉਹ 28 ਮਾਰਚ ਨੂੰ ਆ ਗਈ, ਜਿਹੜਾ ਉਹ ਦੱਸੀ ਜਾ ਰਹੀ ਆ। ਔਰ ਪਟਿਆਲਾ ਦੇ ਸਿਵਲ ਸਰਜਨ ਨੇ ਇਹਦੇ ਵਿੱਚ ਕਰੋਨਾ ਵਾਇਰਸ ਹੋਣ ਦੀ ਪੋਜ਼ਿਟਿਵ ਹੋਣ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਆ। ਇਹ ਜਿਹੜਾ ਪਿੰਡ ਆ ਇਹ ਪੂਰੇ ਦਾ ਪੂਰਾ ਸੀਲ ਕਰ ਲਿਆ ਗਿਆ ਔਰ ਅਗਲੇਰੀ ਰਿਪੋਰਟਾਂ ਦਾ ਜਿਹੜਾ ਜੀ ਉਹ ਇੰਤਜ਼ਾਰ ਹੈ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹਦਾ ਇੰਨਾ ਕੁ ਜ਼ਰੂਰ ਹੋਇਆ ਕਿ ਪਹਿਲੇ ਦਿਨਾਂ ਦੇ ਵਿੱਚ ਇਹ ਜ਼ਰੂਰ ਗਿਆ, ਬਾਅਦ ਦੇ ਵਿੱਚ ਜਿਹੜਾ ਇਹ ਜ਼ਿਆਦਾ ਮਿਲਿਆ ਗਿਲਿਆ ਨਹੀਂ, ਜਿਹੜੀ ਕਿ ਇੱਕ ਥੋੜ੍ਹੀ ਜਿਹੀ ਤਸੱਲੀ ਵਾਲੀ ਗੱਲ ਹੋ ਸਕਦੀ ਹੈ। ਦੂਜੀ ਤਸੱਲੀ ਵਾਲੀ ਗੱਲ ਇਹ ਆ ਕਿ ਜਿਹੜੇ ਇਹਦੇ ਰਿਸ਼ਤੇਦਾਰ ਨੇ 14 ਦੇ ਕਰੀਬ ਪਿੰਡ ਦੇ ਵਿੱਚੋਂ, ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਨੈਗੇਟਿਵ ਜਿਹੜੀ ਉਹ ਆਈ ਹੈ। ਉਧਰ ਪੰਜਾਬ ਦੇ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ 1330 ਪ੍ਰਵਾਸੀ ਭਾਰਤੀ ਜਿਹੜੇ ਨੇ ਉਹਨਾਂ ਦਾ ਸਰਕਾਰ ਨੂੰ ਕੋਈ ਥਹੁ ਟਿਕਾਣਾ ਨਹੀਂ ਲੱਭ ਰਿਹਾ। ਸਰਕਾਰ ਦੇ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਆਉਣ ਬਾਰੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਆ, ਉਹਦੇ ਮੁਤਾਬਕ ਪਿਛਲੇ 2-3 ਮਹੀਨਿਆਂ ਦੇ ਦੌਰਾਨ ਕੋਈ 56,000 ਦੇ ਕਰੀਬ ਪ੍ਰਵਾਸੀ ਪੰਜਾਬੀ ਜਿਹੜੇ ਸੂਬੇ ਦੇ ਵਿੱਚ ਆਏ ਆ ਔਰ ਇਹਦੇ ਵਿੱਚੋਂ 1330 ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਟਿਕਾਣੇ ਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਕੋਈ ਪਤਾ ਨਹੀਂ ਲੱਗ ਰਿਹਾ। ਔਰ ਇਹਨਾਂ ਨੂੰ ਲੱਭਣ ਲਈ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਨੇ ਤੇ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਜਿਹੜੀ ਆ ਉਹ ਕਰਵਾਈ ਜਾ ਰਹੀ ਹੈ। ਜੇ ਦੇਸ਼ ਦੇ ਹਾਲਾਤ ਦੀ ਜਿਹੜਾ ਜ਼ਿਕਰ ਕਰ ਲਈਏ ਇਸ ਮੌਕੇ, ਤਾਂ
ਜਿਹੜੇ ਗਿਣਤੀ ਆ ਪੀੜਤਾਂ ਦੀ ਉਹ 1000 ਨੂੰ ਟੱਪ ਗਈ ਹੈ ਜੀ। 1000 ਤੋਂ ਉੱਪਰ ਜਿਹੜੀਆਂ ਦੀ ਹੁਣ ਇਹ ਜੇ ਇਹਨਾਂ ਦੇ ਹੋ ਗਈ ਗਿਣਤੀ ਜਿਹੜੇ ਪੀੜਤ ਨੇ ਇਹ ਤੋਂ, ਔਰ 1024 ਰਾਤ ਤੱਕ ਜਿਹੜੀ ਸੀਗੀ, ਜਿਹੜੀਆਂ ਇੱਕੋ ਦਿਨ ਦੇ ਵਿੱਚ ਕੱਲ 8 ਮੌਤਾਂ ਦੇਸ਼ ਦੇ ਵਿੱਚ ਹੋ ਗਈਆਂ ਨੇ। ਇਹ ਵੀ ਜਿਹੜਾ ਕਿਹਾ ਗਿਆ ਹੈ ਕਿ ਦਿੱਲੀ, ਗੁਜਰਾਤ, ਕਰਨਾਟਕਾ, ਕੇਰਲਾ, ਮਹਾਰਾਸ਼ਟਰ, ਤੇਲੰਗਾਨਾ, ਗੁਜਰਾਤ, ਜੰਮੂ ਕਸ਼ਮੀਰ ਤੋਂ ਜਿਹੜੀਆਂ ਦੀ ਇਹ ਰਿਪੋਰਟ ਹੋਈਆਂ ਨੇ। ਔਰ ਜਿਹੜੇ ਦੇਸ਼ ਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਕਿ 1000 ਤੋਂ ਇਹਦੀ ਗਿਣਤੀ ਜਿਹੜੀ ਆ ਉਹ ਟੱਪ ਗਈ ਹੋਈ ਆ। ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜਾ ਜੀ ਮਨ ਕੀ ਬਾਤ ਕਰਦਿਆਂ ਹੋਇਆਂ ਲੋਕਡਾਊਨ ਦੇ ਵਾਸਤੇ ਮੁਲਕ ਵਾਲਿਆਂ ਤੋਂ ਮਾਫੀ ਮੰਗਦਿਆਂ ਹੋਇਆਂ ਇਹ ਗੱਲ ਕਹੀ ਆ ਕਿ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਔਰ ਉਹਨਾਂ ਨੇ ਇਹ ਵੀ ਜਿਹੜਾ ਕਿ ਭਰੋਸਾ ਜਤਾਇਆ ਕਿ ਭਾਰਤ ਕਰੋਨਾ ਵਾਇਰਸ ਖਿਲਾਫ ਜੰਗ ਯਕੀਨੀ ਤੌਰ ਦੇ ਉੱਤੇ ਜਿਹੜਾ ਉਹ ਜਿੱਤੂਗਾ। ਇਹ ਵੀ ਕਿਹਾ ਕਿ ਮੈਂ ਮਾਫੀ ਮੰਗਦਾ, ਮੈਨੂੰ ਪੱਕਾ ਪਤਾ ਹੈ ਕਿ ਮੈਨੂੰ ਤੁਸੀਂ ਮਾਫ ਕਰ ਦਿਓਗੇ। ਉੱਧਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਦੀ ਹਿਜਰਤ ਰੋਕਣ ਦੇ ਹੁਕਮ ਜਿਹੜੇ ਆ ਉਹ ਕੀਤੇ ਗਏ ਆ। ਕੇਂਦਰ ਦੀ ਸਰਕਾਰ ਨੇ ਸੂਬਾ ਸਰਕਾਰਾਂ ਤੇ ਜਿਹੜੇ ਕੇਂਦਰ ਸ਼ਾਸਤ ਰਾਜ ਨੇ ਉਹਨਾਂ ਨੂੰ ਇਹ ਨਿਰਦੇਸ਼ ਦਿੱਤੇ ਆ ਕਿ ਉਹ ਕੌਮੀ ਪੱਧਰੀ ਲੋਕਡਾਊਨ ਦੌਰਾਨ ਆਪਣੇ ਘਰਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਲਈ ਆਪੋ ਆਪਣੇ ਰਾਜਾਂ ਤੇ ਜ਼ਿਲ੍ਹਿਆਂ ਦੀਆਂ ਸਰਹੱਦਾਂ ਸੀਲ ਕਰ ਦੇਣ। ਕੇਂਦਰ ਦੀ ਸਰਕਾਰ ਨੇ ਨਾਲ ਹੀ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੋ ਵੀ ਵਿਅਕਤੀ ਪਾਬੰਦੀਆਂ ਦੀ ਉਲੰਘਣਾ ਕਰੂਗਾ ਉਹਨੂੰ 14 ਦਿਨਾਂ ਦੇ ਵਾਸਤੇ ਜਿਹੜਾ ਦੀ ਉਹ ਸੈਪਰੇਟ ਰੱਖਿਆ ਜਿਹੜਾ ਉਹ ਜਾ ਸਕਦਾ ਜੀ। ਕੇਂਦਰ ਦੇ ਵੱਲੋਂ ਜਿਹੜੇ ਵੱਖ-ਵੱਖ ਜਿਹੜੇ ਚੀਫ ਸੈਕਟਰੀਜ਼ ਨੇ ਰਾਜਾਂ ਦੇ, ਉਹਨਾਂ ਦੇ ਨਾਲ ਵੀਡੀਓ ਕਾਨਫਰੰਸ ਕੀਤੀ ਗਈ ਆ ਔਰ ਇਹ ਹਦਾਇਤ ਕੀਤੀ ਗਈ ਆ ਕਿ ਲੋਕਡਾਊਨ ਦੇ ਦੌਰਾਨ ਸ਼ਹਿਰਾਂ ਤੇ ਹਾਈਵੇਜ਼ ਦੇ ਉੱਤੇ ਲੋਕਾਂ ਦੀ ਆਵਾਜਾਈ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਜਾ ਰਹੇ ਆ, ਇਸ ਲਈ ਜ਼ਿਲ੍ਹਿਆਂ ਤੇ ਰਾਜਾਂ ਦੀਆਂ ਸਰਹੱਦਾਂ ਸੀਲ ਕਰਨ ਦੇ ਹੁਕਮ ਜਿਹੜੇ ਆ ਉਹ ਦਿੱਤੇ ਜਾਂਦੇ ਆ। ਔਰ ਇਹ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕ ਸੜਕਾਂ ਜਾਂ ਕੌਮੀ ਮਾਰਗਾਂ ਦੇ ਉੱਤੇ ਦਿਖਾਈ ਦੇਣ ਤਾਂ ਲੋਕਡਾਊਨ ਦੀ ਪਾਲਣਾ ਸਖਤੀ ਦੇ ਨਾਲ ਜਿਹੜੀ ਉਹ ਬਣਾਈ ਜਾਵੇ। ਸਿਰਫ ਜ਼ਰੂਰੀ ਵਸਤਾਂ ਦੀ ਆਵਾਜਾਈ ਜਿਹੜੀ ਆ ਉਹਨੂੰ ਇਜਾਜ਼ਤ ਦਿੱਤੀ ਜਾਵੇ। ਇਹ ਵੀ ਕਿਹਾ ਕਿ ਜਿਹੜਾ ਵੀ ਵਿਅਕਤੀ ਇਹਦੀ ਉਲੰਘਣਾ ਕਰੂਗਾ ਜਾਂ ਇਹਦੇ ਦੌਰਾਨ ਸਫ਼ਰ ਕਰਦਾ ਉਹਨੂੰ 14 ਦਿਨਾਂ ਦੇ ਵਾਸਤੇ ਸੈਪਰੇਟਲੀ ਜਿਹੜਾ ਜੀ ਉਹ ਭੇਜ ਦਿੱਤਾ ਜਾਵੇ। ਹੁਣ ਸਵਾਲ ਵੱਡਾ ਇਹ ਆਊਗਾ ਕਿ ਇਹਨੂੰ ਇੰਪਲੀਮੈਂਟ ਜਿਹੜਾ ਉਹ ਕਿੰਨਾ ਕੁ ਕੀਤਾ ਜਾਂਦਾ ਹੈ, ਕਿਉਂਕਿ ਪੰਜਾਬ ਸਰਕਾਰ ਨੇ ਸਖਤੀ ਕੀਤੀ ਸੀਗੀ ਸ਼ੁਰੂਆਤੀ ਦਿਨਾਂ ਦੇ ਵਿੱਚ ਕਰਫਿਊ ਦੇ ਬਾਰੇ ਦੇ ਵਿੱਚ, ਔਰ ਕਰਫਿਊ ਕਾਫੀ ਹੱਦ ਤੱਕ ਇੰਪਲੀਮੈਂਟ ਹੋਣ ਲੱਗਿਆ ਸੀ। ਉਸ ਤੋਂ ਬਾਅਦ ਪੁਲਿਸ ਦਾ ਕੁਝ ਜ਼ਿਆਦਾ ਮੂੰਹ ਪੈ ਗਿਆ ਔਰ ਉਹਦੀਆਂ ਕੁਝ ਸ਼ਿਕਾਇਤਾਂ ਜਿਹੜੀਆਂ ਸੀਗੀਆਂ ਉਹ ਹੋ ਗਈਆਂ। ਜੇ ਆਪਾਂ ਪੰਜਾਬ ਦੇ ਉੱਤੇ ਵਾਪਸ ਆਈਏ ਤਾਂ ਇਹ ਸ਼ਿਕਾਇਤਾਂ ਹੋਣ ਤੋਂ ਬਾਅਦ ਪੁਲਿਸ ਜਿਹੜੀ ਸੀ ਉਹ ਪਿਛਾਂਹ ਹਟ ਗਈ। ਉਹਦੇ ਪਿਛਾਂਹ ਹਟਣ ਦੇ ਨਾਲ ਜਿਹੜੇ ਲੋਕ ਟਿਕਦੇ ਨਹੀਂ ਘਰੇ ਉਹ ਫਿਰ ਦੁਬਾਰਾ ਤੋਂ ਜਿਹੜੇ ਦੀ ਉਹ ਵੱਡੀ ਗਿਣਤੀ ਦੇ ਵਿੱਚ ਬਾਹਰ ਨਿਕਲਣੇ ਸ਼ੁਰੂ ਹੋ ਗਏ। ਜਿਹੜੀਆਂ ਪੰਜਾਬ ਦੀਆਂ ਮੰਡੀਆਂ ਨੇ ਜੇ ਉਹਨਾਂ ਦੇ ਵਿੱਚ ਤੁਸੀਂ ਸਵੇਰ ਨੂੰ ਦੇਖ ਲਓ, ਹਾਲਾਂਕਿ ਕੋਈ ਕਰਫਿਊ ਦੇ ਵਿੱਚ ਛੋਟ ਨਹੀਂ ਦਿੱਤੀ ਜਾ ਰਹੀ, ਉਹਦੇ ਬਾਵਜੂਦ ਉੱਥੇ ਭੀੜਾਂ ਲੱਗਦੀਆਂ। ਪੈਟਰੋਲ ਪੰਪਾਂ ਦੇ ਉੱਤੇ ਲੋਕ ਖੜੇ ਆ, ਜਿਹੜੀਆਂ ਦਵਾਈ ਵਾਲੀਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਲੋਕ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਖੜੇ ਆ। ਹੁਣ ਕਿਵੇਂ ਇਹਨੂੰ ਜਿਹੜਾ ਰੋਕਿਆ ਜਾਵੇ? ਜੇ ਸਰਕਾਰ ਸਖਤੀ ਕਰਦੀ ਆ ਤਾਂ ਲੋਕ ਜਿਹੜਾ ਜੀ ਉਹ ਟੱਪ ਪੈਂਦੇ ਆ। ਜੇ ਸਰਕਾਰ ਸਖਤੀ ਤੋਂ ਇਹ ਕਹਿੰਦੀ ਕਿ ਸਖਤੀ ਨਾ ਕਰੋ, ਪੁਲਿਸ ਪਿੱਛੇ ਹਟਦੀ ਆ ਤੇ ਲੋਕ ਬਾਹਰ ਨਿਕਲ ਪੈਂਦੇ ਆ। ਇਹਦੇ ਕਰਕੇ ਬੜੀ ਅਜੀਬੋ ਗਰੀਬ ਸਥਿਤੀ ਜਿਹੜੀ ਆ ਜੀ ਉਹ ਬਣਦੀ ਤੁਰੀ ਜਾ ਰਹੀ ਆ। ਉਧਰ ਕਰੋਨਾ ਵਾਇਰਸ ਕਰਕੇ ਪੈਦਾ ਹੋਏ ਸੰਕਟ ਦੇ ਨਾਲ ਨਿਪਟਣ ਦੇ ਵਾਸਤੇ ਸੂਬੇ ਦੀ ਕਿਸਾਨੀ ਤੇ ਬਾਕੀ ਮਾਮਲਿਆਂ ਨੂੰ ਹੱਲ ਕਰਨ ਦੇ ਵਾਸਤੇ ਸਰਕਾਰ ਨੇ 4 ਉੱਚ ਪੱਧਰੀ ਕਮੇਟੀਆਂ ਜਿਹੜੀਆਂ ਉਹ ਬਣਾਈਆਂ ਨੇ, ਜਿਹੜੀਆਂ ਕਿ ਕਰੋਨਾ ਵਾਇਰਸ ਦੇ ਹਰ ਪਹਿਲੂ ਦਾ ਖਿਆਲ ਵੀ ਰੱਖਣਗੀਆਂ। ਇਹਨਾਂ ਕਮੇਟੀਆਂ ਦੇ ਵਿੱਚ ਸਿਹਤ ਵਿਭਾਗ ਤੇ ਖਰੀਦੋ ਫਰੋਖਤ, ਲਾਕਡਾਊਨ ਦਾ ਅਮਲ, ਮੀਡੀਆ ਤੇ ਸੰਚਾਰ, ਖੇਤੀਬਾੜੀ, ਖੁਰਾਕ ਬਾਰੇ ਕਮੇਟੀਆਂ ਸ਼ਾਮਲ ਨੇ। ਇਹ ਕਮੇਟੀਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਕਰੋਨਾ ਵਾਇਰਸ ਦੀ ਰੋਕਥਾਮ ਦੇ ਵਾਸਤੇ ਵੱਖ-ਵੱਖ ਪਹਿਲੂ ਜਿਹੜੇ ਨੇ ਉਹਨਾਂ ਦੇ ਨਾਲ ਨਿਪਟਣ ਦੇ ਵਾਸਤੇ ਤੁਰੰਤ ਫੈਸਲੇ ਜਿਹੜਾ ਜੀ ਉਹ ਲੈਣਗੀਆਂ। ਸਿਹਤ ਵਿਭਾਗ ਤੇ ਦਵਾਈਆਂ ਦੀ ਖਰੀਦੋ ਫਰੋਖਤ ਦੇ ਬਾਰੇ ਕਮੇਟੀ ਜਿਹੜੀ ਹੈ ਜੀ ਇਹ ਵਿੱਤ ਸਕੱਤਰ ਦੀ ਅਗਵਾਈ ਦੇ ਵਿੱਚ ਬਣਾਈ ਗਈ ਆ।
ਉਧਰ ਪੰਜਾਬ ਦੇ ਮੁੱਖ ਮੰਤਰੀ ਹੋਰਾਂ ਨੇ ਜਿਹੜਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕੋਲੋਂ ਮੰਗ ਕੀਤੀ ਹੈ ਕਿ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਵਰਤਣ ਲਈ ਸੂਬਿਆਂ ਨੂੰ ਖੁੱਲ੍ਹ ਦਿੱਤੀ ਜਾਵੇ। ਔਰ ਕੈਪਟਨ ਹੋਰਾਂ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਸ਼ਹਿਰੀ ਇਲਾਕਿਆਂ ਦੇ ਵਿੱਚ ਫੌਰੀ ਰਾਹਤ ਦੇਣ ਦੇ ਵਾਸਤੇ 14ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਦੀ ਵਰਤੋਂ ਲਈ ਸ਼ਰਤਾਂ ਦੇ ਵਿੱਚ ਸੋਧ ਕਰਨ ਦੀ ਅਪੀਲ ਵੀ ਜਿਹੜੀ ਉਹ ਕੀਤੀ ਹੈ। ਇਹ ਵੀ ਪੰਜਾਬ ਸਰਕਾਰ ਨੇ ਜਿਹੜਾ ਜੀ ਮੰਗਿਆ ਕਿ ਉਹਦੇ ਰਹਿੰਦੇ ਜਿਹੜੇ GST ਦੇ ਪੈਸੇ ਆ ਉਹ ਉਹਨਾਂ ਨੂੰ ਤੁਰੰਤ ਰਿਲੀਜ਼ ਜਿਹੜੇ ਉਹ ਕੀਤੇ ਜਾਣ। ਇਹ ਕੁਝ ਮੰਗਾਂ ਜਿਹੜੀਆਂ ਦੀ ਉਹ ਪੰਜਾਬ ਦੀ ਸਰਕਾਰ ਨੇ ਕੇਂਦਰ ਦੀ ਸਰਕਾਰ ਤੋਂ ਮੰਗੀਆਂ ਨੇ ਤੇ ਇੱਥੇ ਕਮੇਟੀਆਂ ਦਾ ਗਠਨ ਜਿਹੜਾ ਜੀ ਉਹ ਕੀਤਾ। ਜੀ ਜੇ ਆਪਾਂ ਜਿਹੜੀ ਗੱਲ ਕੀਤੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹ ਸੂਬਿਆਂ ਨੂੰ ਖਾਲੀ ਕਰ ਰਹੇ ਆ ਤੇ ਇਹਦਾ ਅਸਰ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਪੈ ਰਿਹਾ ਜੀ। ਪ੍ਰਵਾਸੀ ਮਜ਼ਦੂਰ ਜਿਹੜੇ ਨੇ ਆਪਣੀ ਪਿੱਤਰੀ ਸੂਬਿਆਂ ਵੱਲ ਉੱਤਰ ਪ੍ਰਦੇਸ਼ ਤੇ ਬਿਹਾਰ ਨੂੰ ਤੁਰ ਕੇ ਜਾ ਰਹੇ ਆ। ਚੰਡੀਗੜ੍ਹ, ਮੋਹਾਲੀ ਤੇ ਜਿਹੜੇ ਹੋਰ ਵੱਡੇ ਸ਼ਹਿਰ ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਇੱਥੋਂ ਵੀ ਲੋਕ ਜਿਹੜੇ ਉਹ ਹਿਜਰਤ ਕਰਨ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਨਿਕਲ ਪਏ ਹੋਏ ਨੇ। ਦਿੱਲੀ ਤੇ ਉੱਤਰ ਪ੍ਰਦੇਸ਼ ਦੀ ਸਰਹੱਦ ਦੇ ਉੱਤੇ ਹਜ਼ਾਰਾਂ ਮਜ਼ਦੂਰਾਂ ਦੇ ਇਕੱਠ ਨੇ। ਪੰਜਾਬ ਤੇ ਚੰਡੀਗੜ੍ਹ 'ਚ ਰਹਿੰਦੇ ਮਜ਼ਦੂਰਾਂ ਨੂੰ ਇਸ ਬਿਮਾਰੀ ਦੇ ਖਤਰੇ ਨੇ ਅਸੁਰੱਖਿਅਤ ਜਿਹੜਾ ਜੀ ਉਹ ਮਹਿਸੂਸ ਕਰਾਤਾ। ਜਿਹੜੇ ਇਹ ਲੋਕ ਨੇ ਆਪੋ ਆਪਣੇ ਪਰਿਵਾਰਾਂ ਦੇ ਨਾਲ ਜਿਹੜੇ ਤੁਰੇ ਨੇ ਔਰ ਇਹ ਆਪਣੇ ਸੂਬਿਆਂ ਨੂੰ ਜਿਹੜਾ ਉਹ ਜਾਣਾ ਚਾਹੁੰਦੇ ਨੇ। ਸਵਾਲ ਥੋੜਾ ਜਿਹਾ ਇੱਥੇ ਵੱਡਾ ਜਿਹੜਾ ਜੀ ਇਹ ਪੈਦਾ ਹੋਊਗਾ ਕਿ ਇਹਨਾਂ ਮਜ਼ਦੂਰਾਂ ਦੇ ਇੱਥੋਂ ਜਾਣ ਦੇ ਨਾਲ ਸੂਬੇ ਦੇ ਵਿੱਚ ਲੇਬਰ ਸੰਕਟ ਪੈਦਾ ਹੋਣ ਦਾ ਵੱਡਾ ਡਰ ਜਿਹੜਾ ਉਹ ਖੜਾ ਹੋ ਗਿਆ ਜੀ। ਇਹਦਾ ਕਰੋਨਾ ਵਾਇਰਸ ਦੇ ਨਾਲ ਨਿਪਟਣ ਤੋਂ ਬਾਅਦ ਸਨਅਤਾਂ ਦੇ ਉੱਤੇ ਇਹਦਾ ਵੱਡਾ ਮਾੜਾ ਪ੍ਰਭਾਵ ਜਿਹੜਾ ਉਹ ਪਊਗਾ, ਕਿਉਂਕਿ ਪੈਦਲ ਆਪੋ ਆਪਣੇ ਪਿੱਤਰੀ ਸੂਬਿਆਂ ਨੂੰ ਤੁਰੇ ਜਾ ਰਹੇ ਇਹ ਲੋਕ ਬਿਨਾਂ ਕਿਸੇ ਸ਼ੱਕ ਦੇ ਜਿਹੜਾ ਉੱਤਰ ਪ੍ਰਦੇਸ਼ ਤੇ ਬਿਹਾਰ ਹੈ ਉੱਥੇ ਵੀ ਜਾ ਕੇ ਮੁਸ਼ਕਲਤਾ ਜਿਹੜੀ ਆ ਉਹ ਖੜੀ ਕਰਨਗੇ। ਔਰ ਉਹਨਾਂ ਉਹ ਸੂਬੇ ਇਹਨਾਂ ਨੂੰ ਐਂਟਰ ਕਰਨ ਦਿੰਦੇ ਆ। ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ, ਕਿਉਂਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੇਂਦਰ ਦੀ ਸਰਕਾਰ ਨੇ ਇਹ ਕਿਹਾ ਕਿ ਜਿੰਨੇ ਸੂਬੇ ਨੇ ਉਹ ਆਪੋ ਆਪਣੀਆਂ ਸਰਹੱਦਾਂ ਜਿਹੜੀਆਂ ਨੇ ਉਹ ਲੌਕ ਕਰ ਦੇਣ, ਕਿਸੇ ਨੂੰ ਅੱਗੇ ਜਿਹੜਾ ਜੀ ਉਹ ਨਾ ਜਾਣ ਦੇਣ। ਇਹਦੇ ਨਾਲ ਇੱਕ ਨਵੀਂ ਮੁਸ਼ਕਲ ਜਿਹੜੀ ਆ ਉਹ ਆਉਂਦੇ ਦਿਨਾਂ ਦੇ ਦੌਰਾਨ ਖੜੀ ਹੋ ਜਾਊਗੀ। ਸੂਬੇ ਦੀਆਂ ਵੱਖ-ਵੱਖ ਫੈਕਟਰੀਆਂ ਦੇ ਵਿੱਚ 35 ਲੱਖ ਦੇ ਕਰੀਬ ਮਜ਼ਦੂਰ ਜਿਹੜੇ ਆ ਉਹ ਕੰਮ ਕਰਦੇ ਆ। ਕੱਲੇ ਲੁਧਿਆਣਾ ਸ਼ਹਿਰ ਦੇ ਵਿੱਚ 15 ਲੱਖ ਮਜ਼ਦੂਰ ਨੇ, ਜਿਹਦੇ ਚ 5 ਲੱਖ ਦਿਹਾੜੀਦਾਰ ਤੇ 10 ਲੱਖ ਮਜ਼ਦੂਰ ਫੈਕਟਰੀਆਂ ਦੇ ਵਿੱਚ ਰੈਗੂਲਰ ਕੰਮ ਕਰਦੇ ਆ। ਕੱਲੇ ਲੁਧਿਆਣੇ ਦੇ ਵਿੱਚ ਜਿਹੜੇ ਕਿਸਾਨਾਂ ਦੇ ਨਾਲ ਕੰਮ ਕਰਦੇ ਆ ਮਜ਼ਦੂਰ, ਉਹਨਾਂ ਦੀ ਗਿਣਤੀ ਕਿੰਨੀ ਆ ਇਹ ਐਗਜ਼ੈਕਟ ਫਿਗਰ ਤਾਂ ਹੈ ਨਹੀਂ, ਕਿਉਂਕਿ ਉੱਥੇ ਐਗਜ਼ੈਕਟ ਫਿਗਰ ਮਿਲ ਨਹੀਂ ਸਕਦੀ। ਫੈਕਟਰੀਆਂ ਦੀ ਜਿਹੜੀ ਹੈ ਉਹ ਮਿਲ ਜਾਂਦੀ ਹੈ। ਬਿਨਾਂ ਕਿਸੇ ਸ਼ੱਕ ਦੇ ਇਦੋਂ ਘੱਟ ਜਿਹੜਾ ਜੀ ਉਹ ਨਹੀਂ ਹੋਣਗੇ। ਮਤਲਬ ਕਿ ਇੱਕ ਵੱਡੀ ਵਸੋਂ ਦਾ ਹਿੱਸਾ ਜਿਹੜਾ ਜੀ ਇਹ ਪ੍ਰਵਾਸੀ ਮਜ਼ਦੂਰ ਨੇ। ਜੇ ਆਪਾਂ ਪੰਜਾਬ ਦੀ ਗੱਲ ਵੀ ਕਰੀਏ ਇਕੱਲੇ ਦੀ, ਤਾਂ ਪੰਜਾਬ ਦੇ ਵਿੱਚੋਂ ਇਹਨਾਂ ਦਾ ਹਿਜਰਤ ਕਰਕੇ ਤੁਰਨਾ ਕਿਤੇ ਨਾ ਕਿਤੇ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਪੈਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਕਰ ਸਕਦਾ। ਦੂਜੇ ਸੂਬਿਆਂ ਲਈ ਇਹ ਕੀ ਮੁਸ਼ਕਲ ਪੈਦਾ ਕਰਦਾ, ਕਿਉਂਕਿ ਹੁਣ ਹਰਿਆਣੇ ਦੀਆਂ ਸਰਹੱਦਾਂ ਸੀਲ ਹੋ ਗਈਆਂ, ਉੱਤਰ ਪ੍ਰਦੇਸ਼ ਦੀਆਂ ਸਰਹੱਦਾਂ ਸੀਲ ਹੋ ਗਈਆਂ। ਉੱਥੇ ਇਹ ਜਦੋਂ ਸਰਹੱਦਾਂ ਦੇ ਉੱਤੇ ਪਹੁੰਚ ਜਾਣਗੇ, ਇਹ ਪੰਜਾਬ ਵਾਲੀ ਸਾਈਡ ਦੇ ਉੱਤੇ ਹੋਣਗੇ। ਜਦੋਂ ਪੰਜਾਬ ਵਾਲੀ ਸਾਈਡ ਦੇ ਉੱਤੇ ਹੋਣਗੇ ਤਾਂ ਬਿਨਾਂ ਕਿਸੇ ਸ਼ੱਕ ਦੇ ਮੁਸ਼ਕਲ ਤਾਂ ਜਿਹੜੀਆਂ ਜੀ ਉਹ ਖੜੀਆਂ ਹੋਣੀਆਂ ਨੇ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਕਿ ਡਿਸਟੈਂਸ ਜਿਹੜਾ ਜੀ ਰੱਖਿਆ ਜਾਵੇ, ਇੱਥੇ ਕੋਈ ਡਿਸਟੈਂਸ ਵਾਲੀ ਕੋਈ ਗੱਲ ਜਿਹੜੀ ਜੀ ਉਹ ਨਜ਼ਰ ਨਹੀਂ ਆਊਗੀ। ਇਹਨੂੰ ਸੂਬਿਆਂ ਦੀਆਂ ਸਰਕਾਰਾਂ ਕਿਵੇਂ ਨਿੱਠਦੀਆਂ ਨੇ, ਕਿਉਂਕਿ ਕੇਂਦਰ ਦੀ ਸਰਕਾਰ ਨੇ ਆਪਣੀ ਗਲੋਂ ਗਲਾਵਾਂ ਲਾਤਾ ਕਿ ਤੁਸੀਂ ਇੱਥੇ ਜਿਹੜੀਆਂ ਜੀ ਉਹ ਸਰਹੱਦਾਂ ਸੀਲ ਕਰ ਦਿਓ ਤੇ ਅੱਗੇ ਨਾ ਵਧਣ ਦਿਓ ਜੀ। ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੈ ਜੀ ਦੁਆਬਾ ਖੇਤਰ ਦਾ ਇੱਕ ਪਿੰਡ ਪਠਲਾਵਾ। ਜਿਹੜੇ ਪਠਲਾਵਾ ਪਿੰਡ ਜਿਹੜਾ ਹੈ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਪੈਂਦਾ, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਪੈਂਦਾ। ਇੱਥੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਜੀ ਉਹ ਸਹਿਕ ਰਹੀ ਆ। ਔਰ ਹੈਰਾਨੀ ਵਾਲੀ ਗੱਲ ਇਹ ਆ ਕਿ ਇਹਨਾਂ ਲੋਕਾਂ ਨੂੰ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਸੁੱਟਿਆ ਜਾ ਰਿਹਾ ਸਾਈਡ ਦੇ ਉੱਤੇ। ਉਹਨੂੰ ਨੈਗੇਟਿਵ ਪੱਖ ਉਹਦਾ ਬਹੁਤ ਵੱਡਾ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਇੱਕ ਗਾਇਕ ਜਿਹਦੇ ਉੱਤੇ ਪਹਿਲਾਂ ਪੁਲਿਸ ਨੇ ਪਰਚਾ ਦਰਜ ਕੀਤਾ ਸੀਗਾ ਕਿ ਉਹ ਹਿੰਸਕ ਗਾਣੇ ਗਾਉਂਦਾ, ਸਿੱਧੂ ਮੂਸੇਵਾਲਾ, ਉਹਦੇ ਤੋਂ ਇਹਦੇ ਸੰਬੰਧੀ ਇੱਕ ਗੀਤ ਗਵਾ ਕੇ ਜਿਹੜੇ ਉਹ ਪੁਲਿਸ ਦੇ ਵੱਡੇ ਆਫੀਸਰ ਨੇ ਉਹ ਸ਼ੇਅਰ ਕਰ ਰਹੇ, ਜਿਹੜਾ ਕਿ ਗੀਤ ਇਸ ਪਿੰਡ ਦੇ ਵਸਨੀਕ ਜਿਹੜਾ ਸੀ ਜਿਹਦੀ ਡੈਥ ਹੋ ਗਈ ਸੀ, ਪਹਿਲੀ ਡੈਥ,
ਉਹਦੇ ਨਾਲ ਜੋੜ ਕੇ ਜਿਹੜਾ ਜੀ ਉਹ ਗਾਇਆ ਗਿਆ। ਔਰ ਜਿਵੇਂ ਇਹ ਗੀਤ ਅੱਗੇ ਤੋਂ ਅੱਗੇ ਜਿਹੜਾ ਜੀ ਉਹ ਸ਼ੇਅਰ ਹੋ ਰਿਹਾ, ਕਿਸੇ ਵੀ ਹਾਲਤ ਦੇ ਵਿੱਚ ਸਹੀ ਨਹੀਂ ਗਿਣਿਆ ਜਾ ਸਕਦਾ। ਕਿ ਪੁਲਿਸ ਦੇ ਕੋਲੇ ਇਹ ਗੀਤ ਗਵਾ ਕੇ ਇਹਨੂੰ ਏਦਾਂ ਜਿਹੜਾ ਨੈਗੇਟਿਵ ਤੌਰ ਦੇ ਉੱਤੇ ਪੇਸ਼ ਕਰਨਾ, ਇੱਕ ਵਿਲਨ ਦੇ ਤੌਰ ਦੇ ਉੱਤੇ ਪੇਸ਼ ਕਰਨਾ, ਇਹਨੂੰ ਸਹੀ ਕਿਵੇਂ ਜਿਹੜਾ ਜੀ ਕਿਹਾ ਜਾ ਸਕਦਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜਿਹੜੇ ਪਿੰਡ ਪਠਲਾਵਾ ਦੇ ਨੌਜਵਾਨ ਨੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਉਹਨਾਂ ਦੇ ਵੱਲੋਂ ਪਿੰਡ ਦੇ ਵਿੱਚ ਜਿਹੜੇ ਲੋਕ ਨੇ, ਕੁਝ ਮਜ਼ਦੂਰ ਨੇ ਖਾਸ ਤੌਰ ਦੇ ਉੱਤੇ, ਉਹਨਾਂ ਨੂੰ ਵੀ ਭੁੱਖਿਆਂ ਨਹੀਂ ਮਰਨ ਦਿੱਤਾ ਜਾ ਰਿਹਾ। ਮਤਲਬ ਕਿ ਪਿੰਡ ਵਾਲੇ ਲੋਕਾਂ ਦੇ ਨਾਲ ਜਿਹੜਾ ਉਹ ਖੜੇ ਨੇ। ਇਹ ਠੀਕ ਹੈ ਕਿ ਪਠਲਾਵਾ ਪਿੰਡ ਦੇ ਵਿੱਚ ਆਏ ਬਲਦੇਵ ਸਿੰਘ ਜਿਹੜਾ ਸੀਗਾ, ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹ ਸਾਰੀ ਜਿਹੜੀ ਸਮੱਸਿਆ ਹੈ ਵੱਡੇ ਪੱਧਰ ਦੇ ਉੱਤੇ ਵਧੀ ਹੈ। ਪਰ ਦੇਖਿਆ ਜਾਵੇ ਤਾਂ ਉਹਦੇ ਵਿੱਚ ਜਿਹੜਾ ਪ੍ਰਸ਼ਾਸਨ ਸੀਗਾ, ਆਪਾਂ ਡੇ ਫਸਟ ਤੋਂ ਕਹਿੰਦੇ ਆ ਰਹੇ ਹਾਂ ਕਿ ਪ੍ਰਸ਼ਾਸਨ ਦਾ ਵੀ ਉਹਦੇ ਵਿੱਚ ਕਸੂਰ ਹੈ। ਕਿਉਂਕਿ ਜਿਹੜਾ ਜਿਸ ਹਸਪੀਟਲ ਦੇ ਵਿੱਚ ਜਲੰਧਰ 'ਚ ਇਹ ਦਾਖਲ ਹੋਇਆ ਸੀ ਜਾ ਕੇ, ਕਿ ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ ਕਿ ਉਹਨੂੰ ਰੋਕਦੇ, ਉਹਨੂੰ ਨਾ ਜਾਣ ਦਿੰਦੇ। ਇਹ ਜਿਹੜਾ ਹਸਪੀਟਲ ਵੱਡਿਆਂ ਦਾ ਹਸਪੀਟਲ ਹੈ, ਉਹਦੇ ਉੱਤੇ ਕਈ ਜ਼ਮੀਨਾਂ ਜਿਹੜੀਆਂ ਦੀ ਉਹ ਹੜੱਪ ਕਰਨ ਦੇ ਦੋਸ਼ ਵੀ ਜਿਹੜੇ ਪਿਛਲੇ ਸਮੇਂ ਦੇ ਦੌਰਾਨ ਲੱਗਦੇ ਰਹੇ ਆ। ਉਹਨੂੰ ਬਚਾਉਣ ਦੇ ਵਾਸਤੇ ਜਿਹੜਾ ਦੀ ਉਹ ਪਠਲਾਵੇ ਨੂੰ ਵਿਲਨ ਬਣਾਇਆ ਜਾ ਰਿਹਾ, ਤੇ ਬਲਦੇਵ ਸਿੰਘ ਨੂੰ ਜਿਹੜਾ ਉਹ ਵਿਲਨ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ। ਇਹ ਠੀਕ ਹੈ ਕਿ ਇੱਥੇ 1.5 ਦਰਜਨ ਦੇ ਕਰੀਬ ਜਿਹੜੇ ਆ ਉਹ ਕੇਸ ਪੋਜ਼ਿਟਿਵ ਨਿਕਲੇ ਆ। ਇਹਦੇ ਚਫੇਰੇ 15 ਪਿੰਡ ਨੇ ਜਿਹੜੇ ਸੀਲ ਕੀਤੇ ਹੋਏ ਆ। 350 ਦੇ ਕਰੀਬ ਇੱਥੋਂ ਸੈਂਪਲ ਜਿਹੜੇ ਆ ਉਹ ਲਏ ਗਏ ਆ। ਇਹਦੇ ਕੁਝ ਨਮੂਨੇ ਪਿਛਲੇ 2 ਦਿਨਾਂ ਤੋਂ ਨੈਗੇਟਿਵ ਆਉਣੇ ਸ਼ੁਰੂ ਹੋਏ ਆ ਇਹਨਾਂ ਨਮੂਨਿਆਂ ਦੇ, ਜਿਹੜੀ ਕਿ ਇੱਕ ਰਾਹਤ ਵਾਲੀ ਖਬਰ ਇਹਨਾਂ ਪਿੰਡ ਵਾਲਿਆਂ ਦੇ ਵਾਸਤੇ ਹੈ। ਪਰ ਜਿਹੋ ਜਿਹਾ ਗੀਤਾਂ ਦੇ ਰਾਹੀਂ ਗੀਤ ਗਵਾ ਕੇ ਇਹਦਾ ਸਮਾਜਿਕ ਬਾਈਕਾਟ ਦੇ ਮਾਹੌਲ ਦੇ ਵਿੱਚੋਂ ਇਹਨਾਂ ਨੂੰ ਲੰਘਣਾ ਜਿਹੜਾ ਜੀ ਉਹ ਪੈ ਰਿਹਾ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਜਿਹੜੇ ਵਸਨੀਕ ਨੇ, ਉਸ ਪਿੰਡ ਦੇ ਵਸਨੀਕ ਨੇ, ਉਹ ਕਿਹੋ ਜਿਹੀ ਮਾਨਸਿਕ ਦਿਸ਼ਾ ਦੇ ਵਿੱਚੋਂ ਲੰਘ ਰਹੇ ਜਿਹੜਾ ਜੀ ਉਹ ਹੋਣਗੇ। ਇੱਕ NRI ਵੀ ਜਿਹੜਾ ਜੀ ਇਸ ਪਿੰਡ ਦੇ ਵਿੱਚ ਫਸਿਆ ਹੋਇਆ ਕਿਹਾ ਜਾ ਰਿਹਾ ਵੀ, ਉਹ ਵੀ ਕਿਸੇ ਪਾਸੇ ਨਿਕਲ ਨਹੀਂ ਜਿਹੜਾ ਜੀ ਹੋ ਸਕਦਾ। ਜਿਹੜੇ ਸਰਕਾਰ ਹੈ, ਜਿੰਨੀ ਉਹਨੂੰ ਸਾਰ ਇਸ ਪਿੰਡ ਦੀ ਲੈਣੀ ਚਾਹੀਦੀ ਸੀਗੀ, ਉਨੀ ਨਹੀਂ ਜਿਹੜਾ ਜੀ ਉਹ ਲੈ ਰਹੀ। ਪਿੰਡ ਦੀ ਏਕਨੂਰ ਸਮਾਜ ਭਲਾਈ ਸੰਸਥਾ ਹੈ, ਜਿਹਨੇ 1 ਲੱਖ ਰੁਪਇਆ ਖਰਚ ਕਰਕੇ 4000 ਮਾਸਕ, 8 ਪੇਟੀਆਂ ਸੈਨੀਟਾਈਜ਼ਰ ਖੁਦ ਖਰੀਦ ਕੇ ਘਰ ਘਰ ਜਿਹੜੀਆਂ ਜੀ ਉਹ ਵੰਡੀਆਂ ਨੇ। ਇੱਥੋਂ ਤੱਕ ਕਿ ਘਰੋਂ ਘਰੀ ਜਾ ਕੇ ਸਰਵੇ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਪਿੰਡ ਵੱਲੋਂ ਮਾਸਕ ਮੁਹੱਈਆ ਕਰਵਾਏ ਗਏ ਆ। ਇਹ ਹਾਲਾਤ ਜਿਹੜੇ ਜੀ ਉਹ ਹਨ ਇਸ ਪਿੰਡ ਦੇ। ਭਾਵ ਕਿ ਜਿੰਨੀ ਮਦਦ ਜਿਹੜੀ ਹੈ ਜੀ ਉਹ ਹੋ ਜਾਣੀ ਚਾਹੀਦੀ ਸੀ, ਉਸ ਟਾਈਪ ਦੀ ਮਦਦ ਇਸ ਪਿੰਡ ਦੀ ਨਹੀਂ ਹੋ ਰਹੀ। ਖਾਸ ਤੌਰ ਦੇ ਉੱਤੇ ਜਿਹੜਾ ਇਹ ਗੀਤ ਗਵਾਇਆ ਗਿਆ, ਇਹਨੂੰ ਕਿਵੇਂ ਜਸਟੀਫਾਈ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ, ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਕਿ ਗੀਤ ਦੇ ਰਾਹੀਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਸੀਗਾ? ਇਹ ਪੁਲਿਸ ਕਹਿ ਰਹੀ ਹੈ ਕਿ ਅਸੀਂ ਗੀਤ ਦੇ ਰਾਹੀਂ ਜਾਗਰੂਕ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਹੈ। ਹੁਣ ਇਹਦੇ ਨਾਲ ਕਿਵੇਂ ਜਾਗਰੂਕਤਾ ਜਿਹੜੀ ਦੀ ਉਹ ਫੈਲ ਸਕਦੀ ਸੀਗੀ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਬਣ ਰਿਹਾ। ਕਰੋਨਾ ਵਾਇਰਸ ਦੇ ਵੱਧਦੇ ਖਤਰੇ ਦੇ ਕਰਕੇ ਪੰਜਾਬ ਦੇ ਕਰ ਤੇ ਆਬਕਾਰੀ ਵਿਭਾਗ ਜਿਹਦੇ ਅੰਡਰ ਸ਼ਰਾਬ ਆਉਂਦੀ ਆ, 15 ਮਾਰਚ ਤੋਂ ਵਿਆਹਾਂ ਲਈ ਸ਼ਰਾਬ ਦੇਣ ਦੇ ਪਰਮਿਟ ਉਹਦੇ ਵੱਲੋਂ ਬੰਦ ਕੀਤੇ ਹੋਏ ਆ। ਔਰ ਇਹਦੇ ਨਾਲ ਜਿਹੜਾ ਦੀ ਵੱਡਾ ਘਾਟਾ ਉਹਨੂੰ ਪੈ ਰਿਹਾ। ਪੰਜਾਬ ਦੇ ਵਿੱਚ 1100 ਰਜਿਸਟਰਡ ਮੈਰਿਜ ਪੈਲੇਸ ਨੇ, 400 ਦੇ ਕਰੀਬ ਛੋਟੇ ਜਿਹੜੇ ਰਜਿਸਟਰਡ ਨਹੀਂ ਮੈਰਿਜ ਪੈਲੇਸ ਨੇ। ਵਿਆਹ ਬੰਦ ਹੋਣ ਕਰਕੇ 31 ਮਾਰਚ ਤੱਕ ਮੈਰਿਜ ਪੈਲੇਸ ਮਾਲਕਾਂ ਨੂੰ 50 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋ ਗਿਆ। ਸੂਬੇ ਦੇ ਸ਼ਰਾਬ ਦੇ ਠੇਕੇਦਾਰਾਂ ਨੂੰ ਵਿਆਹ ਤੇ ਰੋਜ਼ ਦੀ ਵਿਕਰੀ ਬੰਦ ਹੋਣ ਕਰਕੇ ਵੱਡਾ ਨੁਕਸਾਨ ਉਠਾਉਣਾ ਪਿਆ। ਸੂਬੇ ਦੇ ਵਿੱਚ ਰੋਜ਼ਾਨਾ 15 ਕਰੋੜ ਰੁਪਏ ਦੀ ਸ਼ਰਾਬ ਵਿਕਦੀ ਸੀ। ਪਿਛਲੇ 10 ਦਿਨਾਂ ਤੋਂ ਠੇਕੇ ਬੰਦ ਨੇ। 10 ਦਿਨਾਂ ਦੇ ਵਿੱਚ 150 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਇਹਨਾਂ ਨੂੰ ਹੋਇਆ। ਵਿਆਹਾਂ ਲਈ 15 ਦਿਨਾਂ ਤੋਂ ਸ਼ਰਾਬ ਨਹੀਂ ਵਿਕੀ, ਅਗਲੇ ਮਹੀਨੇ ਵਿਕਣ ਦੀ ਉਮੀਦ ਨਹੀਂ ਹੈ। ਔਰ ਸੂਬੇ ਦੇ ਠੇਕੇਦਾਰ ਇਹ ਮੰਗ ਕਰ ਰਹੇ ਆ ਜੀ ਕਿ ਕਰਫਿਊ ਦੀ ਢਿੱਲ ਦੇ ਵੇਲੇ 2 ਘੰਟੇ ਠੇਕੇ ਖੋਲਣ ਦੀ ਮੋਹਲਤ ਦਿੱਤੀ ਜਾਵੇ। ਕਰਫਿਊ 'ਚ ਢਿੱਲ ਤਾਂ ਮਿਲ ਹੀ ਨਹੀਂ ਰਹੀ, ਉਹ ਤਾਂ ਲੋਕ ਆਪ ਲੈ ਰਹੇ ਆ। ਜੇ ਹੁਣ ਠੇਕੇ ਖੋਲਤੇ ਤੇ ਲੋਕਾਂ ਨੇ ਠੇਕਿਆਂ ਵੱਲ ਨੂੰ ਭੱਜ ਤੁਰਨਾ ਜੀ।
ਜਿਹੜੇ ਇਹ ਮੈਰਿਜ ਪੈਲਸਿਸ ਵਾਲੇ ਨੇ ਉਹ ਵੀ ਕਹਿੰਦੇ ਨੇ ਕਿ ਮਾਰਚ ਮਹੀਨੇ ਦੇ ਵਿੱਚ ਉਹਨਾਂ ਦੇ ਕੋਲੇ ਕੁਝ ਸਮਾਗਮ ਸੀ, ਕੋਈ ਉਸ ਤੋਂ ਬਾਅਦ 14 ਮਾਰਚ ਤੋਂ ਬਾਅਦ ਕੋਈ ਵਿਆਹ ਜਿਹੜਾ ਜੀ ਉਹ ਨਹੀਂ ਆਇਆ। ਅਪ੍ਰੈਲ ਮਹੀਨੇ ਦੀ ਬੁਕਿੰਗ ਹੋਈ ਸੀ ਥੋੜੀ, ਉਹ ਰੱਦ ਕਰਨੀ ਪੈ ਗਈ। ਹਰ ਮੈਰਿਜ ਪੈਲਸ ਦੀ ਮਾਰਚ ਮਹੀਨੇ ਦੇ ਵਿੱਚ 8 ਤੋਂ ਲੈ ਕੇ 10 ਵਿਆਹਾਂ ਦੇ ਸਮਾਗਮਾਂ ਦੀ ਬੁਕਿੰਗ ਸੀਗੀ, ਉਹ ਰੱਦ ਕਰਨੀ ਪੈ ਗਈ। ਵਿਆਹ ਰੱਦ ਹੋਣ ਦੇ ਨਾਲ ਮੈਰਿਜ ਪੈਲਸ ਹੀ ਕੇਟਰਿੰਗ ਸਰਵਿਸ, ਜਿਹੜੇ ਡੈਕੋਰੇਸ਼ਨ ਕਰਦੇ ਆ, ਗੀਤ ਸੰਗੀਤ, ਡੀਜੇ ਵਾਲੇ, ਫੋਟੋਗ੍ਰਾਫਰ, ਢੋਲੀ ਜਾਂ ਜਿਹੜੇ ਕਰਦੇ ਨੇ ਜੀ ਡਾਂਸ ਵਗੈਰਾ, ਉਹ ਸਾਰੇ ਵਿਹਲੇ ਹੋ ਗਏ। ਔਰ ਇਹਦੇ ਨਾਲ ਜਿਹੜਾ ਜੀ ਸਟਾਫ ਦੇ ਉੱਤੇ ਵੱਡਾ ਅਸਰ ਇਹਦਾ ਪੈਣਾ ਸ਼ੁਰੂ ਹੋ ਗਿਆ ਜੀ। ਇਹ ਵਿਆਹ ਮੁੜ ਕੇ ਕਦੋਂ ਸ਼ੁਰੂ ਹੋਣਗੇ, ਇਹ ਸਭ ਤੋਂ ਵੱਡਾ ਸਵਾਲ ਹੈ ਜੀ, ਕਿਉਂਕਿ ਅਪ੍ਰੈਲ ਦੇ ਵਿੱਚ ਹੋਣ ਵਾਲੇ ਵਿਆਹਾਂ ਦੀ ਬੁਕਿੰਗ ਰੱਦ ਹੋਣ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਗਰਮੀਆਂ ਦੇ ਵਿੱਚ ਤਾਂ ਹੁਣ ਵਿਆਹ ਨਹੀਂ ਹੋਣੇ। ਉਦੋਂ ਬਾਅਦ ਜਿਹੜਾ ਜੀ ਅੱਗੇ ਇਹ ਸੀਜ਼ਨ ਚੱਲੂਗਾ। ਹਾਲ ਦੀ ਘੜੀ ਕਾਰੋਬਾਰ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਜਿਹੜੇ ਇਹ ਮੈਰਿਜ ਪੈਲਸ ਕਲਚਰ ਸੀਗਾ ਜੀ, ਪਿਛਲੇ ਕੁਝ ਸਾਲਾਂ ਤੋਂ ਐਸਾ ਇਹ ਪਨਪਿਆ ਕਿ ਲੋਕਾਂ ਨੇ ਆਪਣੇ ਘਰੇ ਜਿਹੜੇ ਸੀ ਉਹ ਵਿਆਹ ਕਰਨੇ ਬੰਦ ਕਰ ਦਿੱਤੇ ਔਰ ਸਾਰਾ ਕੁਛ ਹੀ ਮੈਰਿਜ ਪੈਲਸਾਂ ਦੇ ਵਿੱਚ ਹੋਣ ਲੱਗ ਗਿਆ। ਕਈ ਦਿਨ ਚੱਲਦੇ ਜਿਹੜੇ ਵਿਆਹ ਸੀਗੇ ਉਹ ਮੈਰਿਜ ਪੈਲਸਿਸ ਦੇ ਵਿੱਚ ਹੀ ਜਿਹੜਾ ਉਹ ਹੁੰਦੇ ਸੀਗੇ। ਹੁਣ ਸਵਾਲ ਵੱਡਾ ਜਿਹੜਾ ਜੀ ਇਹ ਖੜਾ ਹੋਊਗਾ ਕਿ ਕਿਉਂਕਿ ਆਰਥਿਕ ਤੌਰ ਦੇ ਉੱਤੇ ਵੀ ਲੋਕਾਂ ਦਾ ਲੱਕ ਜਿਹੜਾ ਇਹਦੇ ਨਾਲ ਟੁੱਟ ਜਾਣਾ, ਇਸ ਸਭ ਕਾਸੇ ਦੇ ਨਾਲ, ਉਹ ਇਸ ਕਰਕੇ ਜਿਹੜਾ ਉਹ ਟੁੱਟ ਜਾਣਾ ਕਿ ਜਿਹੜੀ ਅੱਗੋਂ ਬਣਨੇ ਨਹੀਂ, ਜਿਹੜੇ ਦੀ ਪੈਸੇ ਨਹੀਂ ਬਣਨੇ। ਜਦੋਂ ਪੈਸੇ ਨਹੀਂ ਬਣਨੇ ਤੇ ਫਿਰ ਖਰਚਣੇ ਜਿਹੜਾ ਜੀ ਉਹ ਕਿੱਥੇ ਨੇ? ਇਸ ਕਰਕੇ ਇਹ ਜਿਹੜਾ ਜੀ ਉਹ ਵੱਡਾ ਸਵਾਲ ਹੈ। ਤੇ ਜਾਂਦੇ ਜੀ ਇਹਦਾ ਅਸਰ ਜਿਹੜਾ ਜੀ ਉਹ ਕਰੋਨਾ ਵਾਇਰਸ ਦਾ ਰਿਸ਼ਤਿਆਂ ਦੇ ਉੱਤੇ ਕਿਸ ਤਰ੍ਹਾਂ ਪੈ ਰਿਹਾ, ਉਹਦੀਆਂ ਦੋ ਜਿਹੜੀਆਂ ਜੀ ਉਹ ਅਜੀਬੋ ਗਰੀਬ ਮਿਸਾਲਾਂ ਸਾਹਮਣੇ ਆਈਆਂ ਨੇ। ਮਾਛੀਵਾੜਾ ਨੇੜੇ ਪਿੰਡ ਪੈਂਦਾ ਚੱਕੀ, ਉਹਦੇ ਵਿੱਚ ਹੋਲੇ ਮਹੱਲੇ ਤੋਂ ਪਰਤੇ ਇਸ ਪਿੰਡ ਦੇ ਇੱਕ 45 ਸਾਲਾਂ ਦੀ ਮੌਤ ਹੋ ਗਈ। ਜਗਦੀਸ਼ ਕੁਮਾਰ ਇਹਦਾ ਨਾਂ ਸੀ। ਉਹਦਾ ਸੰਸਕਾਰ ਕਰਨ ਲਈ ਪਿੰਡ ਦਾ ਬੰਦਾ ਤਾਂ ਦੂਰ, ਰਿਸ਼ਤੇਦਾਰ ਵੀ ਨੇੜੇ ਨਹੀਂ ਆਏ। ਇਹ ਕੁਝ ਦਿਨ ਪਹਿਲਾਂ ਹੋਲੇ ਮਹੱਲੇ ਦੇ ਉੱਤੇ ਅਨੰਦਪੁਰ ਸਾਹਿਬ ਗਿਆ ਸੀ ਤੇ ਉੱਥੋਂ ਵਾਪਸ ਆਉਣ ਤੋਂ ਬਾਅਦ ਬਿਮਾਰ ਰਹਿਣ ਲੱਗ ਪਿਆ ਸੀਗਾ। ਖਾਂਸੀ, ਜ਼ੁਕਾਮ ਤੇ ਸਾਹ ਲੈਣ ਦੀ ਸਮੱਸਿਆ ਸੀ। ਇਹ ਨੇੜਲੇ ਡਾਕਟਰਾਂ ਤੋਂ ਦਵਾਈ ਜਿਹੜਾ ਜੀ ਉਹ ਲੈਂਦਾ ਸੀਗਾ। ਉਹਦੀ ਸੁੱਤੇ ਪਏ ਉਹਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਆ। ਜਿਹੜਾ ਪ੍ਰਸ਼ਾਸਨ ਹੈ ਉਹਨੇ ਦੂਰ ਤੋਂ ਇਹਦੀ ਡੈਡ ਬੋਡੀ ਦਾ ਮੁਆਇਨਾ ਕਰਕੇ ਪਿੰਡ ਵਾਸੀਆਂ ਨੂੰ ਇਹ ਕਹਿਤਾ ਕਿ ਉਹਦੀ ਮੌਤ ਦਾ ਕਾਰਨ ਕਰੋਨਾ ਵਾਇਰਸ ਨਹੀਂ, ਜਿਹਦੇ ਕਰਕੇ ਉਹਦਾ ਸੰਸਕਾਰ ਕਰ ਦਿੱਤਾ ਜਾਵੇ। ਕੁਝ ਸਮੇਂ ਬਾਅਦ ਪੰਚਾਇਤ ਨੇ ਫਿਰ ਫੈਸਲਾ ਕੀਤਾ ਕਿ ਜਦੋਂ ਤੱਕ ਜਗਦੀਸ਼ ਕੁਮਾਰ ਦਾ ਕਰੋਨਾ ਵਾਇਰਸ ਦਾ ਟੈਸਟ ਨਹੀਂ ਹੁੰਦਾ ਉਹ ਡੈਡ ਬੋਡੀ ਨੂੰ ਹੱਥ ਨਹੀਂ ਲਾਉਣਗੇ। ਜਦੋਂ ਉਸ ਤੋਂ ਬਾਅਦ ਦੁਬਾਰਾ ਜਿਹੜੀ ਟੀਮ ਆਈ, ਉਹਨਾਂ ਨੇ ਉਹਦੇ ਜਿਹੜੇ ਸੀ ਉਹ ਟੈਸਟ ਵਗੈਰਾ ਲਏ ਤੇ ਉਹ ਲੈ ਕੇ ਚਲੇ ਗਏ। ਅਜੇ ਉਹਦੀ ਰਿਪੋਰਟ ਆਉਣੀ ਬਾਕੀ ਆ ਕਿ ਉਹਦੀ ਡੈਥ ਦਾ ਕਾਰਨ ਜਿਹੜਾ ਉਹ ਕੀ ਸੀਗਾ। ਪਰ ਉਹਦੇ ਸੰਸਕਾਰ ਦੇ ਮੌਕੇ ਦੇ ਉੱਤੇ ਨੇੜਲੇ ਰਿਸ਼ਤੇਦਾਰ ਵੀ ਜਿਹੜੇ ਜੀ ਉਹ ਮੌਜੂਦ ਨਹੀਂ ਸੀਗੇ, ਸਭ ਪਿੱਛੇ ਹਟ ਗਏ। ਇਸੇ ਤਰ੍ਹਾਂ ਦਾ ਇੱਕ ਵਰਤਾਰਾ ਜਿਹੜਾ ਜੀ ਉਹ ਇੱਥੇ ਲੰਬੀ ਦੇ ਨੇੜੇ ਵਾਪਰਿਆ। ਅਨੰਦਪੁਰ ਤੋਂ ਆਏ ਇੱਕ ਨਿਹੰਗ ਨੌਜਵਾਨ ਨੂੰ ਉਹਦੇ ਜੱਦੀ ਪਿੰਡ ਫਤੂਹੀਵਾਲਾ ਦੀ ਜੂਹ ਦੇ ਉੱਤੇ ਰੋਕ ਕੇ ਅੰਦਰ ਦਾਖਲ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ। ਪਿੰਡ ਦਾ 16 ਸਾਲਾ ਇਹ ਨਿਹੰਗ ਨੌਜਵਾਨ ਜਿਹੜਾ ਜੀ ਉਹ ਅਨੰਦਪੁਰ ਸਾਹਿਬ ਗਿਆ ਸੀਗਾ ਤੇ ਉੱਥੋਂ 19 ਮਾਰਚ ਨੂੰ ਤਲਵੰਡੀ ਸਾਬੋ ਆ ਗਿਆ। ਉਹ ਕੱਲ ਜਦੋਂ ਪਿੰਡ ਆਪਣੇ ਜਾਣਾ ਚਾਹੁੰਦਾ ਸੀਗਾ ਤਾਂ ਉਹਨੂੰ ਪਿੰਡ ਨਹੀਂ ਵੜਨ ਦਿੱਤਾ ਗਿਆ। ਉਹਨੂੰ ਖਾਂਸੀ ਜ਼ੁਕਾਮ ਦੀ ਸ਼ਿਕਾਇਤ ਜਿਹੜੀ ਜੀ ਉਹ ਦੱਸੀ ਜਾ ਰਹੀ ਆ। ਪਿੰਡ ਨੂੰ ਕਰੋਨਾ ਦੀ ਸ਼ੱਕੀ ਮਾਰ ਤੋਂ ਬਚਾਉਣ ਦੇ ਵਾਸਤੇ ਪੰਚਾਇਤ ਤੇ ਪਰਿਵਾਰਕ ਮੈਂਬਰ ਪਿੰਡ ਦੇ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਹਦੀ ਮੈਡੀਕਲ ਜਾਂਚ ਕਰਵਾਉਣ ਦੇ ਵਾਸਤੇ ਜਿਹੜਾ ਜੀ ਉਹ ਅੜੇ ਹੋਏ ਆ। ਜਿਹੜਾ ਸਰਪੰਚ ਹੈ ਉਹਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਹੜਾ ਜੀ ਪਹਿਲਾਂ ਇਹਦੀ ਮੈਡੀਕਲ ਜਾਂਚ ਜਿਹੜੀ ਉਹ ਕਰਵਾਈ ਜਾਵੇ। ਸਿਹਤ ਵਿਭਾਗ ਨੇ ਜਿਹੜਾ ਸੀਗਾ ਜੀ ਕੋਈ ਬਹੁਤੀ ਧਿਆਨ ਨਾਲ ਸੁਣੀ ਨਹੀਂ ਉਹਨਾਂ ਦੀ ਗੱਲ ਤੇ ਉਦੋਂ ਬਾਅਦ ਇਹ ਪਿੰਡ ਦੀ ਜੂਹ ਦੇ ਉੱਤੇ ਜਿਹੜਾ ਜੀ ਉਹ ਬੈਠਾ ਰਿਹਾ ਔਰ ਪਿੰਡ ਦਾ ਜਿਹੜਾ ਸਰਪੰਚ ਆ ਜੀ ਉਹ ਇਹ ਮੰਗ ਕਰ ਰਿਹਾ ਜਿੰਨੀ ਦੇਰ ਤੱਕ ਉਹਦੀ ਮੈਡੀਕਲ ਪ੍ਰੋਪਰ ਜਾਂਚ ਨਹੀਂ ਹੁੰਦੀ ਉਹਨੂੰ ਪਿੰਡ ਦੇ ਅੰਦਰ ਜਿਹੜਾ ਜੀ ਉਹ ਦਾਖਲ ਨਹੀਂ ਹੋਣ ਦਿੱਤਾ ਜਾਊਗਾ। ਇਹ ਹਾਲਾਤ ਜਿਹੜੇ ਜੀ ਉਹ ਥਾਂ ਦੇ ਉੱਤੇ ਬਣ ਰਹੇ ਆ। ਜੇ ਦੇਖਿਆ ਜਾਵੇ ਤਾਂ ਇਹਦਾ ਇੱਕ ਜਿਹੜਾ ਪੱਖ ਹੈ ਉਹ ਲੋਕਾਂ ਦਾ ਸੁਚੇਤ ਹੋਣਾ ਵੀ ਹੈ, ਜਿਹਨੂੰ ਪੋਜ਼ਿਟਿਵ ਤੌਰ ਦੇ ਉੱਤੇ ਵੀ ਲਿਆ ਜਾ ਸਕਦਾ। ਪਰ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਇਹਦਾ ਇੱਕ ਦੂਸਰਾ ਪੱਖ ਇਹ ਆ ਜੀ
ਕਿ ਅਸੀਂ ਸੋਸ਼ਲੀ ਤੌਰ ਦੇ ਉੱਤੇ ਬਹੁਤ ਨੇੜਿਓਂ ਜੁੜੇ ਹੋਏ ਲੋਕ ਆ, ਉਹਨਾਂ ਚੀਜ਼ਾਂ ਦੇ ਉੱਤੇ ਆਉਂਦੇ ਸਮੇਂ 'ਚ ਇਹੋ ਜਿਹਾ ਇਹਦਾ ਅਸਰ ਜਿਹੜਾ ਜੀ ਉਹ ਹੋ ਸਕਦਾ ਹੈ। ਇਹ ਇਹਦਾ ਦੂਸਰਾ ਪੁਆਇੰਟ ਹੈ ਜੀ। ਥੈਂਕ ਯੂ ਵੈਰੀ ਮਚ ਜੀ। ਬਹੁਤ ਬਹੁਤ ਧੰਨਵਾਦ ਬਲਦੇਵ ਪੰਨੂ ਜੀ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਇਹ ਸਨ ਬਲਦੇਵ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ 'ਚ, ਅਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਸੁਣਦੇ ਰਹੋ ਪੰਜਾਬੀ ਰੇਡੀਓ US।